ਤਾਲਿਬਾਨ ਜੋ ਕਿਸੇ ਸਮੇਂ ਅਮਰੀਕਾ ਲਈ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਸੀ, ਅੱਜ ਅਮਰੀਕਾ ਉਸ ਨਾਲ ਡਿਪਲੋਮੈਟਿਕ ਮੇਜ਼ ਦੇ ਦੁਆਲੇ ਬੈਠ ਕੇ ਸਮਝੌਤੇ ਕਰ ਰਿਹਾ ਹੈ। ਤਾਲਿਬਾਨ 20 ਸਾਲਾਂ ਦੀ ਲੰਬੀ ਲੜਾਈ ਮਗਰੋਂ ਅਮਰੀਕੀ ਫੌਜ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਕੱਢਣ 'ਚ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਜੰਗ ਤੋਂ ਪਿੱਛੇ ਹਟਦਿਆਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸਿਆਸੀ ਦਾਅਵੇਦਾਰੀ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਅਫਗਾਨਿਸਤਾਨ ਦਾ ਸਿਆਸੀ ਭਵਿੱਖ ਤਾਲਿਬਾਨ ਹੱਥ ਦੇ ਦਿੱਤਾ ਹੈ। ਲੇਖਕ ਲਿੰਡਸੇ ਮੇਜ਼ਲੈਂਡ ਅਨੁਸਾਰ ਤਾਲਿਬਾਨ ਇਸ ਸਮੇਂ ਪਿਛਲੇ 19 ਸਾਲਾਂ ਵਿੱਚ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਤਾਲਿਬਾਨ ਬਾਰੇ ਉਹ ਗੱਲਾਂ ਜਿਹੜੀਆਂ ਤੁਸੀਂ ਪਹਿਲਾਂ ਸ਼ਾਇਦ ਕਦੇ ਨਹੀਂ ਸੁਣੀਆਂ ਹੋਣਗੀਆਂ। ਤਾਲਿਬਾਨ ਪਸ਼ਤੋ ਦਾ ਸ਼ਬਦ ਹੈ ਜਿਸ ਦਾ ਮਤਲਬ ਹੀ ਵਿਦਿਆਰਥੀ ਬਣਦਾ ਹੈ। ਤਾਲਿਬਾਨ ਨੂੰ ਸ਼ੁਰੂ ਕਰਨ ਵਾਲਾ ਮੁੱਲਾ ਮੁਹੰਮਦ ਉਮਰ ਸੀ, ਜਿਸ ਨੇ ਮਦਰਸੇ ਵਿੱਚ ਪੜ੍ਹਾਉਂਦਿਆਂ ਆਪਣੇ ਵਿਦਿਆਰਥੀਆਂ ਨਾਲ ਰਲ ਕੇ ਹਥਿਆਰ ਚੁੱਕ ਲਏ ਸਨ। ਤੀਹ 40 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਇਹ ਗੁੱਟ ਹੌਲੀ-ਹੌਲੀ ਸਾਰੇ ਅਫਗਾਨਿਸਤਾਨ ਵਿੱਚ ਛਾ ਗਿਆ। ਅਫਗਾਨ ਨੌਜਵਾਨਾਂ ਦੀ ਤਾਲਿਬਾਨ ਵਿੱਚ ਭਰਤੀ ਇਸ ਕਦਰ ਵਧਦੀ ਗਈ ਕਿ ਇਹ ਅਮਰੀਕਾ ਨੂੰ ਟੱਕਰ ਦੇਣ ਜੋਗਾ ਹੋ ਗਿਆ। ਤਾਲਿਬਾਨ ਦੇ ਮੋਢੀ ਮੁੱਲਾ ਮੁਹੰਮਦ ਉਮਰ ਨੇ ਸਭ ਤੋਂ ਪਹਿਲਾਂ ਰੂਸੀ ਘੁਸਪੈਠ ਨੂੰ ਹਥਿਆਰਬੰਦ ਜੰਗ ਲੜ ਕੇ ਖਦੇੜਿਆ ਸੀ। ਇਸ ਤੋਂ ਬਾਅਦ ਉਹ ਆਪਣੀ ਧਾਰਮਿਕ ਪੜ੍ਹਾਈ ਪੂਰੀ ਕਰਨ ਲਈ ਅਤੇ ਧਾਰਮਿਕ ਅਧਿਆਪਕ ਵਜੋਂ ਮਦਰਸੇ ਵਿੱਚ ਰਹਿਣ ਲੱਗਾ ਸੀ। ਇੱਥੋਂ ਹੀ ਤਾਲਿਬਾਨ ਹੋਂਦ ਵਿੱਚ ਆਇਆ, ਜਿਸ ਦੀ ਪਹਿਲੀ ਜੰਗ ਬਗਾਨਿਆਂ ਨਾਲ ਨਹੀਂ ਬਲਕਿ ਆਪਣਿਆਂ ਨਾਲ ਹੀ ਸੀ। ਦਰਅਸਲ ਰੂਸ ਨੂੰ ਖਦੇੜਨ ਤੋਂ ਬਾਅਦ ਅਫਗਾਨਿਸਤਾਨ ਵਿੱਚ ਘਰੇਲੂ ਖਾਨਾ ਜੰਗੀ ਸ਼ੁਰੂ ਹੋ ਗਈ ਸੀ। ਪਿਛਲੀ ਜੰਗ ਦੇ ਆਗੂ ਰਹੇ ਵਾਰਲੌਰਡਸ ਅਖਵਾਉਣ ਵਾਲੇ ਕਬੀਲਿਆਂ ਦੇ ਸਰਦਾਰ ਤਾਕਤ ਦੇ ਨਸ਼ੇ ਵਿੱਚ ਆਪਣਿਆਂ ਦਾ ਹੀ ਖੂਨ ਵਹਾਉਣ ਲੱਗੇ। ਉਹ ਬਲਾਤਕਾਰ ਅਤੇ ਬੱਚਾਬਾਜ਼ੀ ਜਿਹੇ ਸੰਗੀਨ ਅਪਰਾਧ ਕਰਦੇ ਰਹੇ, ਜਿਸ ਤੋਂ ਤੰਗ ਆ ਕੇ ਮੁੱਲਾ ਉਮਰ ਨੇ ਇਹਨਾਂ ਸਰਦਾਰਾਂ ਨੂੰ ਸਬਕ ਸਿਖਾਉਣ ਅਤੇ ਅਫਗਾਨਿਸਤਾਨ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਮਨਸ਼ਾ ਨਾਲ ਕਿਤਾਬਾਂ ਛੱਡ ਫਿਰ ਬੰਦੂਕ ਚੱਕ ਲਈ। ਜਿਸ ਤੋਂ ਬਾਅਦ 1996 ਤੋਂ 2001 ਤੱਕ ਲਗਭਗ ਸਾਰੇ ਅਫਗਾਨਿਸਤਾਨ ਤੇ ਤਾਲਿਬਾਨ ਨੇ ਰਾਜ ਕੀਤਾ। ਸ਼ਰਮ ਵਾਲੇ ਦੇ ਹਰ ਦਵਾ ਉਲੂ ਸ਼ਰਮ ਸ਼ਰਮ ਵਾਲੇ ਦੇ ਜ਼ਕਾਨ ਨੂੰ ਪੁਕਲਾ ਕਾਜ਼ ਨੂੰ ਹਿੰਮਤ ਜ਼ਮਨ ਜ਼ਕਾਨ ਨੂੰ ਪੁਕਲਾ ਕਾਜ਼ ਨੂੰ ਹਿੰਮਤ ਜ਼ਮਨ। ਮੁੱਲਾ ਉਮਰ ਦੇ ਮੁੜ ਹਥਿਆਰ ਚੁੱਕਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਅਹਿਮਦ ਰਸ਼ੀਦ ਆਪਣੀ ਕਿਤਾਬ ਤਾਲਿਬਾਨ ਵਿੱਚ ਲਿਖਦੇ ਹਨ। 1994 ਦੀ ਬਸੰਤ ਦੇ ਦਿਨ ਸੀ। ਸਿੰਘੇਸਾਰ ਪਿੰਡ ਦੇ ਨੇੜਲੇ ਪਿੰਡ ਦੇ ਕੁਝ ਲੋਕ ਆਏ ਤੇ ਉਹਨਾਂ ਦੱਸਿਆ ਕਿ ਕਮਾਂਡਰ ਨੇ ਪਿੰਡ ਦੀਆਂ 2 ਨੌਜਵਾਨ ਕੁੜੀਆਂ ਨੂੰ ਅਗਵਾ ਕਰ ਲਿਆ ਹੈ। ਉਹ ਕੁੜੀਆਂ ਨੂੰ ਮਿਲਟਰੀ ਕੈਂਪ ਵਿੱਚ ਲੈ ਗਿਆ ਹੈ ਅਤੇ ਉਹਨਾਂ ਨਾਲ ਲਗਾਤਾਰ ਬਲਾਤਕਾਰ ਕੀਤਾ ਜਾ ਰਿਹਾ ਹੈ। ਮੁੱਲਾ ਉਮਰ ਨੇ ਆਪਣੇ ਸਾਥੀ 30 ਦੇ ਕਰੀਬ ਤਾਲਿਬਾਨ ਨੂੰ ਨਾਲ ਲਿਆ ਤੇ ਮਿਲਟਰੀ ਬੇਸ ਤੇ ਹਮਲਾ ਕਰ ਦਿੱਤਾ। ਉਹਨਾਂ ਕੁੜੀਆਂ ਨੂੰ ਛਡਵਾਇਆ ਤੇ ਦੋਸ਼ੀ ਕਮਾਂਡਰ ਨੂੰ ਟੈਂਕ ਦੀ ਬੈਰਲ ਨਾਲ ਲਮਕਾ ਕੇ ਫਾਂਸੀ ਦੇ ਦਿੱਤੀ। ਮਿਲਟਰੀ ਬੇਸ ਤੋਂ ਉਹਨਾਂ ਵੱਡੀ ਮਾਤਰਾ 'ਚ ਅਸਲਾ ਬਾਰੂਦ ਵੀ ਚੁੱਕ ਲਿਆ ਤੇ ਇਉਂ ਮੁੱਲਾ ਉਮਰ ਦਾ ਤਾਲਿਬਾਨੀ ਵਜੋਂ ਸੰਘਰਸ਼ ਸ਼ੁਰੂ ਹੋ ਗਿਆ। Holy 9/11 ਦੇ ਵਰਲਡ ਟ੍ਰੇਡ ਹਮਲੇ ਲਈ ਅਮਰੀਕਾ ਅਲ-ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਨੂੰ ਜ਼ਿੰਮੇਵਾਰ ਮੰਨਦਾ ਸੀ, ਜੋ ਕਿ ਅਫਗਾਨਿਸਤਾਨ ਵਿੱਚ ਰੂਹ ਪੋਸ਼ ਸੀ। ਉਸ ਸਮੇਂ ਅਫਗਾਨਿਸਤਾਨ ਤੇ ਕਾਬਜ ਤਾਲਿਬਾਨ ਨੂੰ ਅਮਰੀਕਾ ਨੇ ਉਸਾਮਾ ਦੀ ਹਵਾਲਗੀ ਨਾ ਕਰਨ ਦੀ ਸੂਰਤ ਵਿੱਚ ਹਵਾਈ ਹਮਲੇ ਦੀ ਧਮਕੀ ਦਿੱਤੀ। ਤਾਲਿਬਾਨ ਮੁਖੀ ਮੁੱਲਾ ਮੁਹੰਮਦ ਉਮਰ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ
ਸ਼ਰਨ ਆਏ ਮੁਸਲਮਾਨ ਭਾਈ ਨੂੰ ਦੁਸ਼ਮਣ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਅਦਾਲਤ ਸਥਾਪਿਤ ਕਰਕੇ ਜੇਕਰ 9/11 ਹਮਲੇ ਦਾ ਦੋਸ਼ੀ ਉਸਾਮਾ ਬਿਨ ਲਾਦੇਨ ਨੂੰ ਸਾਬਿਤ ਕਰ ਦਿੱਤਾ ਜਾਵੇ ਤਾਂ ਉਹ ਉਸ ਨੂੰ ਅਮਰੀਕਾ ਦੇ ਸਪੁਰਦ ਕਰਨ ਲਈ ਤਿਆਰ ਹੈ, ਜਿਸ ਦਾ ਅਮਰੀਕਾ ਨੇ ਕੋਈ ਜਵਾਬ ਨਾ ਦਿੰਦੇ ਹੋਏ 2001 ਵਿੱਚ ਅਫਗਾਨਿਸਤਾਨ ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਹੋਰ ਸਰਕਾਰ ਬਹਾਲ ਕਰਾ ਕੇ ਉਸ ਨੂੰ ਮਦਦ ਦੇਣੀ ਸ਼ੁਰੂ ਕਰ ਦਿੱਤੀ। ਇੱਥੋਂ ਤਾਲਿਬਾਨ ਦੀ ਅਫਗਾਨਿਸਤਾਨ ਅਤੇ ਅਮਰੀਕੀ ਸਰਕਾਰ ਨਾਲ ਦੂਰੀ ਜੰਗ ਸ਼ੁਰੂ ਹੋਈ। ਤਾਲਿਬਾਨ ਨੂੰ ਸ਼ੁਰੂ ਕਰਨ ਵਾਲਾ ਅਧਿਆਪਕ ਅਤੇ ਲੜਾਕਾ ਮੁੱਲਾ ਮੁਹੰਮਦ ਉਮਰ ਕੰਧਾਰ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬੜੇ ਜਿਹੇ ਘਰ ਜੰਮਿਆ ਸੀ। ਉਹਦਾ ਪਿਤਾ ਇੱਕ ਸਥਾਨਕ ਧਾਰਮਿਕ ਆਗੂ ਸੀ ਜੋ ਉਮਰ ਦੇ ਜਨਮ ਤੋਂ 3 ਸਾਲ ਬਾਅਦ ਅਕਾਲ ਚਲਾਣਾ ਕਰ ਗਿਆ, ਜਿਸ ਪਿੱਛੋਂ ਉਸ ਦੇ ਚਾਚੇ ਤਾਇਆਂ ਨੇ ਉਸ ਨੂੰ ਪਾਲਿਆ। ਮੁਹੰਮਦ ਉਮਰ 6.5 ਫੁੱਟ ਦਾ ਗਠਿਆ ਹੋਇਆ ਜਵਾਨ ਅਤੇ ਪੜ੍ਹਦਾ ਲਿਖਦਾ ਹੋਣ ਕਰਕੇ ਖਾਸਾ ਸੋਝੀਦਾਰ ਹੋ ਨਿਬੜਿਆ। ਸੋਵੀਅਤ ਯੂਨੀਅਨ ਵਿਰੁੱਧ ਮੁਜਾਹਿਦੀਨ ਬਣ ਕੇ ਲੜਿਆ। ਫਿਰ ਮਦਰਸੇ ਵਿੱਚ ਪੜ੍ਹਾਉਂਦਿਆਂ 1994 ਵਿੱਚ ਤਾਲਿਬਾਨ ਖੜਾ ਕਰਕੇ ਵਾਰਲੌਰਡਾਂ ਵਿਰੁੱਧ ਜੰਗ ਛੇੜ ਦਿੱਤੀ। ਸੋਵੀਅਤ ਯੂਨੀਅਨ ਖਿਲਾਫ ਜੰਗ ਲੜਦਿਆਂ ਉਸ ਦੀ ਇੱਕ ਅੱਖ ਖਤਮ ਹੋ ਗਈ ਸੀ, ਜੋ ਸਦਾ ਲਈ ਉਸ ਦੀ ਇੱਕ ਵੱਖਰੀ ਤੇ ਅਹਿਮ ਪਛਾਣ ਬਣ ਗਈ। 4 ਅਪ੍ਰੈਲ 1996 ਨੂੰ ਉਸਨੇ ਮੁਹੰਮਦ ਸਾਹਿਬ ਦਾ ਚੋਗਾ ਆਪਣੇ ਸਾਥੀਆਂ ਸਾਹਮਣੇ ਪੇਸ਼ ਕੀਤਾ, ਜਿੱਥੇ ਉਸ ਨੂੰ ਨੇਚਾ ਰੱਖਣ ਵਾਲਿਆਂ ਦਾ ਕਮਾਂਡਰ ਐਲਾਨ ਕੇ ਰਾਜਧਾਨੀ ਕੰਧਾਰ ਤੇ ਹੱਲਾ ਬੋਲ ਦਿੱਤਾ ਗਿਆ। 2001 ਤੱਕ ਮੁੱਲਾ ਉਮਰ ਨੇ ਅਫਗਾਨਿਸਤਾਨ ਤੇ ਰਾਜ ਕੀਤਾ। ਫਿਰ ਅਮਰੀਕੀ ਹਵਾਈ ਹਮਲਿਆਂ ਕਾਰਨ ਉਸ ਨੂੰ ਰੂਪੋਸ਼ ਹੋਣਾ ਪਿਆ। ਇਸ ਦੌਰਾਨ 14 ਸਾਲ ਅਮਰੀਕਾ ਨੇ ਕਈ ਵਾਰ ਉਸ ਨੂੰ ਮਾਰ ਮੁਕਾਉਣ ਦਾ ਦਾਅਵਾ ਕਰਦਿਆਂ ਹਮਲਾ ਕੀਤਾ, ਪਰ ਉਸ ਦੀ ਮੌਤ ਦੀ ਪੁਸ਼ਟੀ ਤਾਲਿਬਾਨ ਨੇ 2015 ਵਿੱਚ ਉਸ ਦੇ ਮਰਨ ਤੋਂ 2 ਸਾਲ ਬਾਅਦ ਕੀਤੀ। ਮੌਤ ਦਾ ਕਾਰਨ ਟੀਬੀ ਦੀ ਬਿਮਾਰੀ ਦੱਸਿਆ ਗਿਆ। ਅੰਗਰੇਜ਼ੀ ਦੀ ਇੱਕ ਕਹਾਵਤ ਹੈ, ਦੋਸਤਾਂ ਨੂੰ ਆਪਣੇ ਨੇੜੇ ਰੱਖੋ ਪਰ ਦੁਸ਼ਮਣਾਂ ਨੂੰ ਹੋਰ ਵੀ ਨੇੜੇ ਰੱਖੋ। ਇਸ ਕਹਾਵਤ ਨੂੰ ਹੀ ਮੁੱਲਾ ਉਮਰ ਨੇ ਲਾਗੂ ਕੀਤਾ ਸੀ, ਜਿਸ ਕਾਰਨ ਉਹ ਸਾਰੀ ਜ਼ਿੰਦਗੀ ਅਮਰੀਕਾ ਦੇ ਅੱਖੀਂ ਕੱਟਾ ਪਾਉਂਦਾ ਰਿਹਾ ਅਤੇ ਕਦੇ ਵੀ ਛਾਪੇਮਾਰਾਂ ਅਤੇ ਹਮਲਾਵਰਾਂ ਦੇ ਹੱਥ ਨਾ ਲੱਗਿਆ। ਜਦੋਂ ਮੁੱਲਾ ਨੂੰ ਲੱਭਣ ਲਈ ਕਈ ਸਾਲ ਅਮਰੀਕੀ ਤਾਕਤਾਂ ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਘੱਟਾ ਛਾਣ ਰਹੀਆਂ ਸੀ, ਉਸ ਸਮੇਂ ਮੁੱਲਾ ਉਮਰ ਪੱਤਰਕਾਰ ਬੇਅਟੇ ਡੈਮ ਅਨੁਸਾਰ ਜ਼ਬੂਲ ਇਲਾਕੇ ਵਿੱਚ ਅਮਰੀਕਾ ਦੇ ਮੁੱਖ ਮਿਲਟਰੀ ਬੇਸ ਤੋਂ ਸਿਰਫ 3-4 ਮੀਲ ਦੀ ਦੂਰੀ ਤੇ ਆਪਣੀ ਕੁਦਰਤੀ ਮੌਤ ਤੱਕ ਰਹਿੰਦਾ ਰਿਹਾ।